हेलो हाँ जी। अब भाई हाली 5 मिनट पैन तो पानी पहले ही बांध लिया तेरा हर ते फेरी रोला होंदा 5 मिनट दा हैं। मैं ज्यादा चौधरी दसना भाई ये तो बाहर है तो धक्का दिता तो 5 मिनट पानी भी पहले बांध लिया जा जाना ही था जा चौधरी मैं ज्यादा पिया कोनी मैं डरना हूं चौधरी तू तेरे तो देखा तेरे चौधरी ने मैं अब भाऊ अपना काम किते बच्चा है वेख ना 400 वो सीमा नहीं बोरियां वाला डाला ਉਹਨੇ 400 ਮੈਨੂੰ ਧੱਕਾ ਵੀ ਦਿੱਤਾ ਮਾਰਾ ਵੀ ਹੈ ਤੇ ਨਾਲੇ 5 ਮਿੰਟ ਪਾਣੀ ਪਹਿਲੇ ਬਾਂਧ ਲੈ ਨਾਲ ਤੁਹਾਨੂੰ ਗਾਲਾਂ ਉਹਨੇ ਬੜੀਆਂ ਕੱਢੀਆਂ ਉਹਨਾਂ ਦੀ ਨਹੀਂ ਜ਼ਰੂਰਤ ਨਾਲੇ ਤੈਨੂੰ ਮਾਰਾ ਨਾਲੇ ਸਾਨੂੰ ਗਾਲਾਂ ਕੱਢੀਆਂ ਇਹਦਾ ਮਤਲਬ ਮਾਮਲਾ ਜ਼ਿਆਦਾ ਖਰਾਬ ਹੋ ਗਿਆ ਮੈਂ ਭਾਈ ਆਇਆ ਉਹਨੇ ਬਹਿ ਜਾ ਨਿਕਿਆ ਐਡੀ ਜਲਦਬਾਜ਼ੀ ਨਹੀਂ ਕਰੀਦੀ ਕਮਾਨ ਵਿੱਚੋਂ ਨਿਕਲਿਆ ਤੀਰ ਮੂੰਹ ਵਿੱਚੋਂ ਨਿਕਲੀ ਹੋਈ ਗੱਲ ਤੇ ਬੰਦੂਕ ਵਿੱਚੋਂ ਨਿਕਲੀ ਹੋਈ ਗੋਲੀ ਕਿਤੇ ਵੀ ਵਾਪਸ ਨਹੀਂ ਆਉਂਦੇ ਨਾਲੇ ਨਿਕਿਆ ਘਰਾਂ ਦੇ ਘਰ ਉੱਜੜ ਜਾਂਦੇ ਨੇ ਤੇ ਆਉਣ ਵਾਲੀਆਂ ਨਸਲਾਂ ਇਹਦਾ ਖਮਿਆਜ਼ਾ ਭੁਗਤਦੀਆਂ ਤੇ ਏਡੇ ਵੱਡੇ ਫੈਸਲੇ 1 ਮਿੰਟ ਵੀ ਨਹੀਂ ਕਰੀਦੇ ਉਹ ਭਾਈ ਐਡੀ ਛੇਤੀ ਹਾਰ ਨਹੀਂ ਮੰਨੀ ਦੀ ਅੱਜ ਉਹਨਾਂ ਨੇ ਆਪਣੇ ਮੁਲਾਜ਼ਮ ਨੂੰ ਮਾਰਿਆ ਕੱਲ ਨੂੰ ਆਪਣੇ ਗਲੇ ਤੱਕ ਅੱਪੜ ਜਾਣਗੇ ਭਾਈਆ ਮੈਂ ਅੱਜ ਇਹਨਾਂ ਨੂੰ ਮੁੱਕ ਤੇ ਆਣਾ ਬੈ ਨਿਕਿਆ ਤੈਨੂੰ ਪਹਿਲੇ ਵੀ ਆਖਿਆ ਇੰਨਾ ਤੱਤਾ ਨਹੀਂ ਹੋਵੀਦਾ ਗੱਲ ਸੁਣ ਆਪਾਂ ਉਹਨਾਂ ਨੂੰ ਇੱਥੇ ਬੁਲਾ ਲੈਨੇ ਆ ਇੱਥੇ ਬਹਿ ਕੇ ਗੱਲ ਕਰ ਲੈਨੇ ਆ ਰੋਲਾ ਮੁੱਕ ਜਾਸੀ ਉਹ ਭਾਈ ਹਰ ਵਕਤ ਮੈਨੂੰ ਨਾ ਸਮਝਾਇਆ ਕਰ ਮੈਂ ਅੱਜ ਇਹਨਾਂ ਨਾਲ ਮੁੱਕ ਲੈਣਾ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬਾਂਸੁਰੀ ਨਿਕਿਆ ਤੈਨੂੰ ਅੱਗੇ ਵੀ ਕਿਹਾ ਇੰਨਾ ਗਰਮ ਨਾ ਹੋਇਆ ਕਰ ਤੇਰਾ ਜੇ ਗਰਮ ਖੂਨ ਆ ਤਾਂ ਤੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਵੀ ਉਹ ਨਿਕਿਆ ਜ਼ਮੀਨਾਂ ਦੇ ਵਿੱਚ ਅੱਕ ਤੇ ਚੁੱਲ੍ਹਿਆਂ ਦੇ ਵਿੱਚ ਦੱਬ ਉੱਗਰ ਪੈਂਦੀ ਹੈ ਤੇ ਘਰਾਂ ਦੇ ਘਰ ਵੀਰਾਨ ਹੋ ਜਾਂਦੇ ਨੇ ਤੇ ਦੁਸ਼ਮਣੀ ਚੰਗੀ ਚੀਜ਼ ਨਹੀਂ ਹੈ ਕਿਸੇ ਨੂੰ ਮਾੜਾ ਵੇਖ ਕੇ ਉਹਦੇ ਤੇ ਜੜਾਈ ਨਹੀਂ ਕਰੀਦੀ ਰੱਬ ਬੜਾ ਤਾਕਤਵਰ ਹੈ ਉਹ ਤਾਂ ਚਿੜੀਆਂ ਤੋਂ ਬਾਅਦ ਮਰਾ ਦਿੰਦਾ ਉਹ ਦਿਲ ਤੇਰੀ ਘੜੀ ਦਾ ਟਾਈਮ ਕੀ ਹੋਇਆ ਵੇਖ ਕੇ ਦੱਸਣਾ ਜੀ ਦੱਸਣਾ ਮੇਰੇ ਲਈ ਹੋ ਗਿਆ ਜੀ 1 ਵਜ ਤੇ 37 ਮਿੰਟ ਮੇਰੇ ਲਈ 42 ਹੋ ਗਏ ਨਿਕਿਆ ਤੇਰੇ ਲਈ ਕਿੰਨਾ ਟਾਈਮ ਹੋਇਆ ਵੇਖੇ ਨਾ ਮੇਰੇ ਲਈ 43 ਹੈ ਜੀ ਤੇਰੇ 5 ਮਿੰਟ ਘੜੀ ਦੇ ਨਾਲ ਤੇਰਾ ਦਿਮਾਗ ਵੀ ਖਰਾਬ ਹੈ ਤੂੰ 5 ਮਿੰਟ ਪਿੱਛੇ ਸਾਨੂੰ ਏਡੇ ਵੱਡੇ ਰੋਲੇ ਨੂੰ ਪਾਣ ਲੱਗਿਆ ਸੀ ਉਹਨੇ ਕਿਹਾ ਤੈਨੂੰ ਪਹਿਲਾਂ ਵੀ ਸਮਝਾਇਆ ਉਹਨਾਂ ਨਾਲ ਆਪਣੀ ਲੜਾਈ ਨਹੀਂ ਬਣਦੀ ਉਹ ਬੜੇ ਸ਼ਰੀਫ ਬੰਦੇ ਨੇ ਤੇ ਤਹਿਕੀਕ ਤੋਂ ਬਗੈਰ ਕਿਸੇ ਦੀ ਗੱਲ ਤੇ ਯਕੀਨ ਨਹੀਂ ਕਰੀਦਾ ਕਿਤੇ ਵੀ ਤਹਿਕੀਕ ਤੋਂ ਬਗੈਰ ਕਿਸੇ ਦੀ ਗੱਲ ਤੇ ਯਕੀਨ ਨਾ ਕਰੋ ਅਗਰ ਕੋਈ ਸ਼ਖਸ ਤੁਹਾਡੇ ਕੋਲ ਕੋਈ ਖਬਰ ਲੈ ਕੇ ਆਂਦਾ ਹੈ ਤੇ ਉਹਦੀ ਗੱਲ ਦੀ ਤਹਿਕੀਕ ਕਰ ਲਓ ਤੁਹਾਡੀ ਛੋਟੀ ਜਿਹੀ ਗਲਤੀ ਬਹੁਤ ਵੱਡੇ ਨੁਕਸਾਨ ਦਾ ਸਬਬ ਬਣ ਸਕਦੀ ਹੈ